अस्सलाम वालेकुम। ਤੁਸੀਂ ਵੇਖ ਰਹੇ ਹੋ ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਬੰਗਲਾਦੇਸ਼ ਦੀ ਸਾਬਕਾ ਵਜ਼ੀਰ ਆਜ਼ਮ ਹਸੀਨਾ ਵਾਜਦ ਦੀ ਸਰਕਾਰ ਖਤਮ ਹੋਣ ਤੋਂ ਬਾਅਦ ਭਾਰਤ ਸਰਕਾਰ ਦੇ ਰਾਜ ਵਿੱਚ ਫੂੜੀ ਪੈ ਗਈ। ਇੱਕ ਪਾਸੇ ਸ਼ੇਖ ਹਸੀਨਾ ਦੀ ਸਰਕਾਰ ਖਤਮ ਹੋਣ ਤੇ ਭਾਰਤ ਦੀ ਅਤਪਸੰਦ ਸਰਕਾਰ ਦੇ ਕਾਲਜੇ ਵਿੱਚ ਭਾਂਬੜ ਮਚ ਉੱਠੇ ਨੇ ਤੇ ਦੂਜੇ ਪਾਸੇ ਆਲਮੀ ਬਰਾਦਰੀ ਦੀਆਂ ਨਿਗਾਹਾਂ ਵੀ ਇਸ ਮਾਮਲੇ ਉੱਤੇ ਟਿਕੀਆਂ ਹੋਈਆਂ ਨੇ। ਹਸੀਨਾ ਵਾਜਦ ਨੇ ਭਾਰਤ ਦੇ ਬਦਨਾਮ ਜ਼ਮਾਨਾ ਜਸੂਸ ਤੇ ਕੌਮੀ ਸਲਾਮਤੀ ਦੇ ਮਸ਼ੀਰ ਅਜੀਤ ਦੋਵਲ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਨਈ ਦਿੱਲੀ ਵਿੱਚ ਮੋਦੀ ਦੇ ਘਰ ਸਿਕਿਉਰਿਟੀ ਕਮੇਟੀ ਦਾ ਭਾਜੜ ਸੰਮੇਲਨ ਹੋਇਆ। ਰਾਏ ਮੁਤਾਬਕ ਸੰਮੇਲਨ ਵਿੱਚ ਭਾਰਤੀ ਵਜ਼ੀਰ ਦਫਾ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਤੇ ਵਜ਼ੀਰ ਦਾਖਲਾ ਜੇ ਸ਼ੰਕਰ ਵੀ ਮੌਜੂਦ ਸਨ। ਅਜੀਤ ਦੋਵਲ ਤੇ ਜੇ ਸ਼ੰਕਰ ਨੇ ਬੰਗਲਾਦੇਸ਼ ਦੀ ਸੂਰਤ ਹਾਲ ਉਤੇ ਮੋਦੀ ਨੂੰ ਬਰੀਫਿੰਗ ਦਿੱਤੀ। ਜ਼ਰਾਏ ਮੁਤਾਬਕ ਸ਼ੇਖ ਹਸੀਨਾ ਦਾ ਭਾਰਤ ਵਿੱਚ ਭਾਰਤੀ ਜਸੂਸ ਅਜੀਤ ਦੋਵਲ ਨੇ ਇਸਤਕਬਾਲ ਕੀਤਾ। ਦੂਜੇ ਪਾਸੇ ਬਰਤਾਨੀਆ ਦਾ ਕਹਿਣਾ ਸੀ ਕਿ ਬੰਗਲਾਦੇਸ਼ ਵਿੱਚ ਜਮਹੂਰੀਅਤ ਦੇ ਤਹਫਜ਼ ਲਈ ਝਾਵਚਾ ਕੰਮ ਕਰਨ ਦੀ ਲੋੜ ਹੈ। ਬਰਤਾਨਵੀ ਵਜ਼ੀਰ ਆਜ਼ਮ ਕੇਰਾ ਸਟਾਰਮਰ ਦੇ ਬੁਲਾਰੇ ਨੇ ਆਖਿਆ ਕਿ ਪਿਛਲੇ ਹਫ਼ਤੇ ਤੋਂ ਬੰਗਲਾਦੇਸ਼ ਵਿੱਚ ਜੋ ਤਸ਼ੱਦਦ ਅਸਾਂ ਵੇਖੇ ਨੇ ਉਹਨਾਂ ਤੋਂ ਵਜ਼ੀਰ ਆਜ਼ਮ ਸਟਾਰਮਰ ਬੜੇ ਪਰੇਸ਼ਾਨ ਨੇ। ਯਾਦ ਰੱਖਣ ਵਾਲੀ ਗੱਲ ਇਹ ਵੇ ਕਿ ਸ਼ੇਖ ਹਸੀਨਾ ਵਾਜਦ ਸਿਆਸੀ ਪਨਾਹ ਲਈ ਬਰਤਾਨੀਆ ਜਾਣ ਦਾ ਇਰਾਦਾ ਰੱਖਦੇ ਨੇ। ਬਰਤਾਨੀਆ ਜਾਣ ਤੋਂ ਪਹਿਲਾਂ ਹਸੀਨਾ ਵਾਜਦ ਭਾਰਤ ਅਪੜੀ, ਜਿੱਥੇ ਉਹਨਾਂ ਇੱਕ ਅਚੇਚੀ ਮੁਲਾਕਾਤ ਕੀਤੀ। ਸਜਰੀ ਜਾਣਕਾਰੀ ਮੁਤਾਬਕ ਸ਼ੇਖ ਹਸੀਨਾ ਦੇ ਜ਼ੁਲਮ ਦਾ ਸ਼ਿਕਾਰ ਸਾਬਕਾ ਵਜ਼ੀਰ ਆਜ਼ਮ ਖਾਲਦਾ ਜ਼ਿਆ, ਜੋ ਕਿ ਬੇਗੁਨਾਹ ਕੈਦ ਕੱਟ ਰਹੀਆਂ ਨੇ, ਉਹਨਾਂ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ। ਖਾਲਦਾ ਜ਼ਿਆ ਦੀ ਰਿਹਾਈ ਦਾ ਹੁਕਮ ਸਦਾਰਤੀ ਇਜਲਾਸ ਦੌਰਾਨ ਬੰਗਲਾਦੇਸ਼ ਦੇ ਸਦਰ ਨੇ ਜਾਰੀ ਕੀਤਾ।